ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਚਾਚੀ ਕਾਲ ਬਹੁਤ ਬਹੁਤ ਚਾਚੀ ਕਾਲ। ਕਿੱਦਾਂ ਕੀ ਹਾਲ ਹੈ ਤਾਇਆ ਜੀ? ਬਹੁਤ ਹੀ ਵਧੀਆ ਮੇਰਾ ਹਾਲ ਚਾਲ। ਤੂੰ ਆਪਣਾ ਹਾਲ ਸੁਣਾ। ਮੈਂ ਬਿਲਕੁਲ ਠੀਕ। ਖਿੜੀ ਲੱਗ ਰਹੀ ਹੈਗੀ ਆ ਗੋਭੀ ਦੇ ਫੁੱਲ ਵਾਂਗੂ। ਦੇਖੋ ਮੈਂ ਆਪ ਜੀ ਨੂੰ ਕੀ ਖਵਾਇਆ ਅੱਜ ਨੇ ਮੈਨੂੰ ਖਵਾਈ ਹੈਗੀ ਆ ਗਾਰਲਿਕ ਬ੍ਰੈਡ। ਓਏ ਹੋਏ ਮਾਈ ਗॉड, ਲਸਣ ਖਾ ਕੇ ਸਵਾਦ ਹੀ ਆ ਗਿਆ। ਬਿਲਕੁਲ ਸਹੀ। ਸੱਚੀ ਮਤਲਬ ਕਹਿਣਾ ਵਾ ਪੰਜਾਬ ਤੋਂ ਪੰਜਾਬੀ ਕੱਢ ਦੋ ਪਰ ਪੰਜਾਬੀ ਇਧਰੋਂ ਲਸਣ ਤੇ ਅਦਰਕ ਕਰਨੇ ਬਹੁਤ ਔਖੇ। ਬਿਲਕੁਲ ਜਦ ਤੱਕ ਪੈ ਨਾ ਜਾਣ ਉਹ ਤੇ ਸਾਡਾ ਵਾਸ ਨਹੀਂ ਜਾਂਦਾ ਪਰ ਚਾਹ ਲਸਣ ਪਾ ਲਈਏ। ਓਹੋ ਅਸੀਂ ਤਾਂ ਚਾਈਨੀਜ਼ ਫੂਡ, ਥਾਈ ਫੂਡ, ਹੋਰ ਵੀ ਜਿੰਨੇ ਫੂਡ ਉਹਨਾਂ ਨੂੰ ਪੰਜਾਬੀ ਤੜਕਾ ਲਾ ਕੇ ਆਪਣਾ ਹੀ ਫੂਡ ਬਣਾ ਲਏ। ਹੋਰ ਕੀ ਆ ਜਿਹੜੀ ਮੈਗੀ ਆਈ ਸੀਗੀ ਅਗਲਿਆਂ ਨੇ ਮੈਂ ਕਿਹਾ ਇੰਨਾ ਕੰਮ ਸੌਖਾ ਕੀਤਾ ਵਿੱਚ ਮਸਾਲਾ ਨਾਲ ਭੇਜਿਆ। ਹਾਂ ਅਸੀਂ ਉਹ ਤਾਂ ਪਾਉਂਦੇ ਆ ਨਾਲ ਪੱਲਿਓਂ 4-5 ਹੋਰ ਪਾ ਦਾਂਗੇ। ਅੱਜ ਤਾਈ ਤੇਰੀ ਤੇ ਮੈਂ ਕਿਹਾ ਲਾਲ ਮਿਰਚਾਂ ਪਾ ਕੇ ਮੈਗੀ ਖਵਾਉਂਦੀ ਹੈ। ਹਾਏ ਹਾਏ ਅਗਲੇ ਕਹਿੰਦੇ ਸੀ ਵੀ ਬਸ ਪਾਣੀ ਉਬਾਲੋ ਵਿੱਚ ਮੈਗੀ ਪਾਓ ਮਸਾਲਾ ਪਾਓ ਤੇ ਮੈਗੀ ਤਿਆਰ। ਪਰ ਇੱਕ ਝੂਠ ਹੈਗਾ ਉਹਨਾਂ ਦਾ। ਓਕੇ 2 ਮਿੰਟ ਚ ਕਦੇ ਨਹੀਂ ਬਣਦੀ। ਉਹ ਨਹੀਂ ਬਣਦੀ ਪਰ ਸਾਡੇ ਵਾਲਿਆਂ ਨੇ ਤਾਂ ਮੈਗੀ ਨੂੰ ਵੀ 100 ਤਰ੍ਹਾਂ ਦੇ ਤੜਕੇ ਲਾਏ। ਮੈਂ ਕਹਿੰਦਾ ਇੱਕ ਬੰਦੇ ਨੇ ਇੰਡੀਆ 'ਚ ਦੁਕਾਨ ਖੋਲੀ ਹੈ ਕਾਦੀ 15 ਤਰ੍ਹਾਂ ਦੀ ਮੈਗੀ ਬਣਾਉਂਦਾ ਸੀ ਉਹ। ਹੈ 15 ਤਰ੍ਹਾਂ ਦੀ। ਵਾਹ ਤਾਇਆ। ਉਹੀ ਤੇ ਚਲੋ ਇਹਦੇ ਬਾਰੇ ਵੀ ਵਿਚਾਰ ਹੋਣਗੇ। ਫਿਲਹਾਲ ਸ਼ੁਰੂਆਤ ਕਰ ਲਈਏ ਸ਼ੋਅ ਦੀ। ਗਾਣੇ ਸ਼ੁਰੂ ਤੋਂ ਆਏ ਹੋਣੇ ਵਾਪਸ ਆਪਾਂ। ਸੱਚ ਗੱਲ ਕਰ ਰਹੇ ਸੀ ਫੂਡ ਦੀ। ਫੂਡ ਹਾਂ ਫੂਡ ਦੇਖੋ ਚੰਗਾ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਹਾਂ ਮਾੜਾ ਮੋਟਾ ਨਾ ਖਾਓ। ਜਿੱਦਾਂ ਕਿ ਉਹਨੇ ਗਾਰਲਿਕ ਬ੍ਰੈਡ ਖਾਧੀ ਹੈ ਵੈਸੇ ਤਾਂ ਬਾਹਰ ਦਾ ਫੂਡ ਹੈ। ਮੈਂ ਤਾਂ ਖਾ ਲਿਆ ਕਿ ਲਸਣ ਹੈ ਵਿੱਚ ਪਿਆ। ਲਸਣ ਵਿੱਚ ਇੱਕ ਔਸ਼ਧੀ ਹੁੰਦੀ ਹੈ ਜੋ ਤੁਹਾਡੇ ਸਿਹਤ ਵਾਸਤੇ ਬਹੁਤ ਵਧੀਆ ਖੂਨ ਨੂੰ ਪਤਲਾ ਕਰਦੀ ਹੈ। ਯੈਸ ਤੇ ਹੁਣ ਐਸੇ ਕਰਕੇ ਉਹ ਵੇਖੋ ਮੈਨੂੰ ਕਿਸੇ ਨੇ ਬਾਏ ਬਾਏ ਕੀਤੀ ਉਹਨੇ। ਤਾਇਆ ਤੇਰਾ ਧਿਆਨ ਇੱਧਰ ਉੱਧਰ ਕਿਉਂ ਜਾਂਦਾ? ਸੋਹਣੀਆਂ ਕੁੜੀਆਂ ਮੈਨੂੰ ਬਾਏ ਬਾਏ ਕਰਨ ਤੇ ਮੇਰਾ ਧਿਆਨ ਆਕਰਸ਼ਿਤ ਹੋ ਜਾਂਦਾ। ਤੂੰ ਰੇਡੀਓ ਤੇ ਧਿਆਨ ਦੇ। ਵੀ ਆਰ ਔਨ 에ਅਰ। ਹਾਂ ਵੀ ਆਰ ਔਨ 에ਅਰ। ਤੇ ਜਦੋਂ ਮੈਨੂੰ ਉਹਨੇ ਹਵਾ ਚ ਲਿਆਤਾ ਨਾ ਜਦੋਂ ਉਹਨੇ ਐ ਕੀਤਾ ਉਹਨੇ ਮੂੰਹ ਨਾ ਤਾਇਆ ਐ ਵੀ ਕੀਤਾ ਮੇਰੇ ਇੱਥੇ ਕੁਝ ਹੋਇਆ। ਕੋਈ ਗੱਲ ਨਹੀਂ ਆਪਾਂ ਲਸਣ ਦੀ ਗੱਲ ਕਰ ਰਹੇ ਸੀ। ਲਸਣ ਬੇਬੇ ਫਿੱਟੇ ਮੂੰਹ ਤੇਰਾ ਗੱਲ ਕਿੱਥੇ ਮੈਂ ਆਸ਼ਕੀ ਦੇ ਵਿੱਚ ਪੈ ਲਸਣ ਦੀ ਗੱਲ ਕਰ। ਤਾਇਆ ਇਹ ਉਮਰ ਹੈ ਤੇਰੀ ਆਸ਼ਕੀ ਵਾਲੀ। ਹੋਰ ਕਾਦੀ ਉਮਰ ਹੋਰ ਕੀ ਡਾਇਲਿਸਿਸ ਕਰਾਵਾਂ? ਤੇਰੀ ਉਮਰ ਹੈ ਤਾਂ ਵੈਸੇ ਕੁਛ ਕਿਦਾਂ ਹੀ ਪਰ ਚਲੋ ਤੂੰ ਕਿਡਨੀਆਂ ਫੇਲ ਕਰਾ ਮੇਰੀਆਂ। ਸ਼ਰਮ ਤੈਨੂੰ ਆਂਦੀ ਨਹੀਂ ਹੈਗੀ। ਉਹ ਨਹੀਂ ਮੈਂ ਤਾਂ ਤੇਰੀ ਲੰਬੀ ਉਮਰ ਦੀ ਦੁਆ ਕਰਦੀ ਆ। ਗੱਲ ਇਹ ਤੇਰੀ ਉਮਰ ਹੈ ਇਸ ਵੇਲੇ ਰੱਬ ਦਾ ਨਾਂ ਲੈਣ। ਉਹ ਮੈਂ ਲੈਣਾ ਸਾਰਾ ਟਾਈਮ। ਬਿਲਕੁਲ ਜਦੋਂ ਮੈਨੂੰ ਕੋਈ ਕੁੜੀ ਪਸੰਦ ਹੈ ਮੈਂ ਕਹਿੰਦਾ ਹਾਏ ਓ ਮੇਰੇ ਰੱਬਾ ਜਾਨ ਹੀ ਲੈ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੁਹਾਡਾ ਆਪਣਾ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ। ਤੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ ਪ੍ਰੋਗਰਾਮ ਸੁਣ ਰਹੇ ਹੋ। ਮੈਂ ਹਰਮਨਪ੍ਰੀਤ ਕੌਰ। ਮੈਂ ਤਾਇਆ ਸ਼ੌਂਕੀ ਤੇ ਕਹਿੰਦੇ ਨੇ ਕਿ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਤੇ ਕਹਿੰਦੇ ਪਿਓ ਕਦੇ ਗਲਤ ਨਹੀਂ ਹੁੰਦਾ। ਹੁਣ ਸਲਮਾਨ ਖਾਨ ਤੇ ਫਾਦਰ ਸਾਹਿਬ ਸਲੀਮ ਖਾਨ ਉਹਨਾਂ ਨੇ ਖੁਦ ਕਹਿਤਾ ਕਿ ਇਹ ਫਿਲਮ ਇਹਨਾਂ ਨੇ ਬਣਾਈ ਸੀ ਕੀ ਹੈ ਫਿਲਮ ਕਾਦੀ ਬਵਾਸੀਰੀ ਬਣਾਈ ਇਹਨਾਂ ਨੇ। ਉਹਨਾਂ ਨੇ ਆਪ ਕਹਿਤਾ ਹੈ ਕਿ ਇਹ ਕੋਈ ਬਿਹਤਰੀਨ ਮੂਵੀ ਨਹੀਂ ਹੈਗੀ। ਕਹਿੰਦੇ ਹਾਂ ਦਬੰਗ 3 ਤੋਂ ਥੋੜੀ ਡਿਫਰੈਂਟ ਸੀਗੀ ਪਰ ਬਿਹਤਰੀਨ ਨਹੀਂ ਹੈਗੀ। ਸਟੇਕ ਹੋਲਡਰਜ਼ ਨੂੰ ਕਾਫੀ ਫਾਇਦਾ ਹੋਇਆ ਫਿਲਮ ਤੋਂ। ਬਿਜ਼ਨਸ ਚੰਗਾ ਹੋ ਗਿਆ ਪਰ ਬਿਹਤਰੀਨ ਨਹੀਂ ਸੀ। ਉਹ ਸਾਨੂੰ ਵੀ ਪਤਾ ਪੈਸਾ ਤੇ ਲੋਕਾਂ ਨੇ ਕਮਾ ਲਿਆ ਚੰਗਾ। ਪਰ ਸਲਮਾਨ ਖਾਨ ਤਾਂ ਗੁੱਸਾ ਬਹੁਤ ਕਰਦਾ ਜੇ ਕੋਈ ਏਦਾਂ ਕਹਿ ਦੇ। ਪਾਪਾ ਜੀ ਦੀ ਗੱਲ ਸੁਣ ਲਈ ਹੋ। ਦੇਖੋ ਜੀ ਹੁਣ ਕੇਆਰ ਕਿਤੇ ਤੇ ਮਾਨਹਾਨੀ ਪਾਰਟੀ ਹੈ। ਪਾਪੇ ਨੂੰ ਕੀ ਕਹੋਗੇ ਹੁਣ ਬਿਰਦਾਸ਼ਰਮ ਭੇਜਣਗੇ? ਨਹੀਂ ਪਾਪੇ ਕੋਲ ਆਪਣਾ ਬਹੁਤ ਕੁਛ ਹੈ। ਤੇ ਪਾਪੇ ਨੇ ਜਦ ਗੱਲ ਕਹੀਏ ਸਮਝ ਲਓ। ਦੇਖੋ ਜੀ ਹੁਣ ਜਦੋਂ ਦਾ OTT ਪਲੇਟਫਾਰਮ ਆ ਗਿਆ ਨਾ ਮੈਂ ਵੀ ਵੈਬ ਸੀਰੀਜ਼ ਵੇਖਦਾ। OTT ਪਲੇਟਫਾਰਮ? ਹਾਂ ਮਨੀ ਹਾਈਸਟ ਮੈਂ ਵੀ ਦੇਖੀ। ਅੱਛਾ ਹੋਰ ਕਿਹੜੀ ਹੈ ਕਿ ਮੈਂ ਉਹ ਆਸ਼ਰਮ ਦੇਖੀ। ਅੱਛਾ ਹੈ ਨਾ ਬੋਬੀ ਜੋਲਾ ਲਈ। ਓਕੇ ਹੈ ਨਾ ਉਹ ਗੁਫਾ ਵਾਲੇ ਬਾਬੇ ਤੇ ਕਹਿੰਦੇ ਬਣੀ ਹੈ। ਅੱਛਾ ਮੈਂ ਨਹੀਂ ਵੇਖੀ ਤਾਇਆ। ਹੈ ਤੂੰ ਨਹੀਂ ਬੜੀ ਸਹੀ ਉਹ ਫ੍ਰੀ ਹੈਗੀ। MX ਪਲੇਅਰ ਤੇ ਕਿਹੜੇ ਪੈਸੇ ਲੱਗਣੇ ਤਾਇਆ ਤੇ ਇੱਥੇ ਉਹਦੀ ਮਸ਼ਹੂਰੀ ਕਰਨਾ ਹੈ। ਨਹੀਂ ਉਹਦੀ ਨਹੀਂ ਮੈਂ ਦੱਸਣ ਦੀ ਕਰਾਂ ਚੰਗਾ ਕੰਟੈਂਟ ਦੱਸਣਾ ਸਾਡਾ ਫਰਜ਼ ਬਣਦਾ। ਤੇ ਜਦ ਨਾ ਬੰਦਾ OTT ਪਲੇਟਫਾਰਮ ਤੇ ਆਹ ਸੀਰੀਜ਼ ਦੇਖਣ ਲੱਗ ਗਿਆ ਹੀ ਲਵ ਐਂਟਰਟੇਨਮੈਂਟ ਪਲੱਸ ਜੋ ਕਿ ਜ਼ਰੂਰੀ ਹੈਗਾ ਲੌਜਿਕ। ਰਾਜੇ ਫਿਲਮ ਚ ਸਭ ਸੀਗਾ ਬਸ ਲੌਜਿਕ ਨਹੀਂ ਸੀ ਹੈਗਾ। ਐਂਡ ਮੈਂ ਕਹਿੰਦਾ ਪਿਆ ਵਾਂ ਕਿੰਨੀ ਮਿਲਾਵਟ ਹੋ ਗਈ ਇੰਡੀਆ ਚ। ਵਾਕਈ ਤਾਂ ਰਣਦੀਪ ਹੁੱਡਾ ਨੇ ਖਾਲਸ਼ ਲੋਹੇ ਦੀ ਰੋਡ ਨਾਲ ਕੁੱਟਿਆ ਫੜ ਕੇ ਉਹਨੂੰ। ਰੋਡ ਨੂੰ ਚੀਕਾ ਨਿਕਲ ਗਿਆ ਉਹਦੀ ਬਾਂਹ ਤੇ ਕੁਝ ਨਹੀਂ ਹੋਇਆ। ਨਹੀਂ ਤੂੰ ਰੋਡ ਤੇ ਤਾਂ ISI ਮਾਰਕਾ ਲੱਗਿਆ ਵੇਖਿਆ ਸੀ। ਮੈਂ ਤਾਈਓ ਤੇ ਕਹਿੰਦਾ ਪਿਆ ਕੁਆਲਿਟੀ ਕੰਪਰੋਮਾਈਜ਼ ਕਿੰਨੀ ਹੋਈ ਹੈ। ਘੱਟੋ ਘੱਟ ਉਹ ਤੇ ਚੰਗੀ ਵਰਤ ਲਓ। ਤੂੰ ਤੇ ਬਾਂਹ ਬੰਦਾ ਪੁੱਛੇ ਮੈਨੂੰ ਇੰਨਾ ਸ਼ਰੀਆ ਚ ਜਿੰਨੇ ਸ਼ਰੀਆ ਦੀ ਬਾਂਹ ਚ ਪਏ ਹੋਣੇ ਮੇਰੇ ਸਾਹਮਣੇ।
ਉਹ ਵੇਖੋ ਫਿਰ ਕੁੜੀ ਮੈਨੂੰ ਬਾਏ ਕਰਕੇ ਗਈ ਤਾਇਆ ਇੰਨੀ ਨਾ ਅੱਛਾ ਤਾਇਆ ਤੈਨੂੰ ਫਿਲਮਾਂ ਬਾਰੇ ਖਾਣੇ ਬਾਰੇ ਹਰ ਚੀਜ਼ ਬਾਰੇ ਜਾਣਕਾਰੀ ਹੈ ਕਿ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਮੁੱਦਾ ਵੀ ਹੈਗਾ ਜਿਹਦੇ ਬਾਰੇ ਤੈਨੂੰ ਨਾ ਪਤਾ ਹੋਏ? ਵਾਈ ਨਾਟ, ਕਿਹੜਾ? ਕੋਈ ਮੁੱਦਾ ਨਹੀਂ ਏਦਾਂ ਦਾ ਹੈਗਾ। ਤੂੰ ਕੋਈ ਇੱਕ ਮੁੱਦੇ ਬਾਰੇ ਗੱਲ ਕਰ, ਤੈਨੂੰ ਮੈਂ ਜਵਾਬ ਦਊਂਗਾ। ਨਹੀਂ ਉਹ ਮੈਨੂੰ ਤਾਂ ਪਤਾ ਹੈ, ਯੂ ਨੋ ਇਟ ਐਂਡ ਐਵਰੀਥਿੰਗ। ਮੈਨੂੰ ਨਾ ਇੱਕ ਵਾਰੀ ਮਜ਼ਾਕ ਹੋਇਆ ਸੀ ਮੇਰੇ ਨਾਲ, ਉਹ ਤੋਂ ਬਾਅਦ ਮੇਰੇ ਅੰਦਰ ਨਾ ਇੰਥੂਜ਼ੀਆਜ਼ਮ ਜਾਗ ਗਿਆ ਕਿ ਜਾਣਕਾਰੀ ਹਰ ਚੀਜ਼ ਦੀ ਹੋਣੀ ਬਹੁਤ ਜ਼ਰੂਰੀ ਹੈ। ਓਕੇ। ਇੱਕ ਵਾਰੀ ਨਾ ਮੈਨੂੰ ਮੇਰੇ ਪ੍ਰੋਫੈਸਰ ਨੇ ਕਿਹਾ, ਜਦੋਂ ਮੈਂ ਪੱਤਰਕਾਰੀ ਕਰ ਰਿਹਾ ਸੀਗਾ, ਕਿ ਬਾਦਲ ਸਰਕਾਰ ਦੇ ਮਾਲੀ ਪ੍ਰਬੰਧ ਬਾਰੇ ਲਿਖੋ। ਓਕੇ। ਮੈਂ ਲਿਖਿਆ ਹੈ ਕਿ ਬਾਦਲ ਸਾਹਿਬ ਦੀ ਬਠਿੰਡੇ 'ਚ ਬਹੁਤ ਵੱਡੀ ਕੋਠੀ ਹੈ, ਉਹਨਾਂ ਨੇ ਵਿੱਚ ਬਹੁਤ ਸਾਰੀ ਬਾਗਬਾਨੀ ਕੀਤੀ ਹੈ, ਉਹਨਾਂ ਨੇ 12 ਮਾਲੀ ਰੱਖੇ ਹੋਏ ਆ। ਆਪਾਂ 12 ਮਾਲੀ ਗਿਣ ਕੇ ਆਏ ਸੀ। ਮੈਂ ਕਿਹਾ ਮੈਂ ਪੂਰਾ ਲਿਖ ਕੇ ਦੇ ਦਿੱਤਾ। 150 ਥੱਪੜ ਮਾਰਿਆ ਮੇਰੇ ਮੂੰਹ ਤੇ। ਕਹਿੰਦੇ ਮਾਲੀ ਪ੍ਰਬੰਧ ਕਿਹਾ, ਤੇ ਮੈਂ ਕਿਹਾ ਮੈਂ ਹੀ ਮਾਲੀ ਲਿਖਾ ਹੈ, ਮੈਂ ਵੀ ਮਾਲੀ ਲਿਖਿਆ। ਕਹਿੰਦੇ ਮਾਲੀ ਮਤਲਬ ਕਿ ਇਕਨੋਮਿਕ ਕੰਡੀਸ਼ਨ। ਮੈਂ ਕਿਹਾ ਮੈਂ ਮਾਲੀ ਕਿਹਾ, ਮੈਂ ਕਿਹਾ ਮਾਲੀ ਦਾ ਪ੍ਰਬੰਧ ਕੀ ਹੈ, ਮੈਂ ਕਿਹਾ 12 ਮਾਲੀ ਰੱਖੇ ਉਹਨਾਂ ਨੇ। ਉਹ ਤੋਂ ਬਾਅਦ ਮੈਂ ਕਿਹਾ ਨਹੀਂ, ਵਰਡ ਦੇ ਬੜੇ ਮਤਲਬ ਨਿਕਲਦੇ ਆ, ਬਹੁਤ ਡੂੰਘੇ ਅਰਥ ਹੁੰਦੇ। ਐਸ ਕਰਕੇ ਸਮਝੋ, ਵੇਖੋ ਕੁੜੀ ਨੂੰ ਫੇਰ ਹੱਥ ਲਾ ਰਹੀ। ਤਾਇਆ ਮੇਰੀ ਗੱਲ ਸੁਣਾ, ਮਤਲਬ ਮੈਨੂੰ ਸਮਝ ਨਹੀਂ ਆਉਂਦੀ। ਇੱਕ ਪਾਸੇ ਤਾਂ ਕੈਪਟਨ ਸਾਹਿਬ ਇੰਨਾ ਰੌਲਾ ਪਾਉਂਦੇ ਨੇ ਕਿ ਦੇਖੋ ਜੀ ਕਰੋਨਾ ਹੈ, ਇਹ ਕਰੋ ਉਹ ਕਰੋ। ਤੈਨੂੰ ਪਤਾ ਇੱਕ ਨਵਾਂ ਕੰਮ ਵੀ ਸ਼ੁਰੂ ਕੀਤਾ ਇਹਨਾਂ ਨੇ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ। ਕੀ ਗੱਲ ਮਤਲਬ ਕਿ ਸਪਨਾ ਚੌਧਰੀ ਬੁਲਾ ਲਈ? ਨਹੀਂ ਤਾਇਆ, ਉਤਸ਼ਾਹਿਤ ਤਾਂ ਹੀ ਹੋਏਗਾ। ਮਤਲਬ ਕਹਿੰਦਾ ਵੈਕਸੀਨੇਸ਼ਨ ਉਤਸ਼ਾਹਿਤ ਕਰਨ ਦੇ ਲਈ। ਕਿੱਦਾਂ ਮਤਲਬ ਕਿ ਲੋਕ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ, ਲੋਕ ਅੱਗੇ ਆਉਣ। ਉਤਸ਼ਾਹਿਤ ਕਿੱਦਾਂ ਕੀਤਾ ਉਹਨਾਂ ਨੇ? ਨਾ ਬੈਚ ਤੇ ਸਟਿੱਕਰਸ ਉਹ ਵੰਡਣੇ ਸ਼ੁਰੂ ਕਰਤੇ। ਉਹ ਦੇਣੇ ਸ਼ੁਰੂ ਕਰਤੇ? ਹਾਂ, ਸਟਿੱਕਰ ਦੇਣਗੇ। ਮਤਲਬ ਗੱਡੀ ਤੇ ਸਟਿੱਕਰ ਲਾਓ, ਅੱਛਾ, ਬੈਚ ਲਗਾਓ, ਤਾਂ ਜੋ ਲੋਕਾਂ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਹੋਰ ਜ਼ਿਆਦਾ ਉਤਸੁਕਤਾ ਹੋਵੇ। ਗੱਡੀ ਤੇ ਸ਼ੀਸ਼ਾ ਲਾ ਦਿਓ ਕਿ ਮੇਰੇ ਟੀਕੇ ਪੂਰੇ ਨੇ, ਮੈਂ ਵਰਦਾ ਨਹੀਂ ਹਾਂ। ਹਾਂ ਨਹੀਂ ਕਿ ਜਿਵੇਂ ਮਰਜ਼ੀ ਲਾ ਲੈ। ਬਈ ਦੇਖੋ ਕੈਪਟਨ ਸਾਹਿਬ, ਤੁਸੀਂ ਭਾਵੇਂ ਸਟਿੱਕਰ ਲਵਾਓ, ਭਾਵੇਂ ਤੁਸੀਂ ਬੈਚ ਲਵਾਓ, ਜਦ ਤੁਸੀਂ ਵੈਕਸੀਨ ਲਵਾਉਣ ਨੂੰ ਅੱਧਾ ਕਿਲੋ ਸੀਤਾਫਲ ਦਾ ਟੀਕੂ ਨਹੀਂ ਨਾ ਦਿਓਗੇ, ਲੋਕਾਂ ਨੇ ਪ੍ਰੋਤਸਾਹਿਤ ਨਹੀਂ ਹੋਣਾ। ਤਾਂ ਤੁਸੀਂ ਲੋਕ ਨਾ ਮੁੜ ਮੁੜ ਕੇ ਇੱਕੋ ਗੱਲ ਤੇ ਨਾ ਹੀ ਜਾਇਆ ਕਰੋ। ਦੇਖੋ ਜੀ ਏਦਾਂ ਹੀ ਹੈ, ਇਸ਼ਕ ਤੇ ਮੁਸ਼ਕਿਲ ਛੁਪਾ। ਲਓ ਜੀ ਆ ਗਏ ਆ ਤੇ ਪੂਰਾ ਗਾਪ ਆ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਅੱਛਾ ਹਾਂ, ਜਿਹੜੀ ਮੈਂ ਗੱਲ ਕਰ ਰਹੀ ਸੀ, ਕੀ ਕਹਿ ਰਹੀ ਸੀ ਪਹਿਲਾਂ ਮੈਂ? ਕੈਪਟਨ ਸਾਹਿਬ ਇੱਕ ਬੰਨੇ ਤਾਂ ਬੜਾ ਰੌਲਾ ਪਾਉਂਦੇ ਨੇ ਵੀ ਕਰੋਨਾ ਹੈ, ਆ ਕਰੋ ਉਹ ਕਰੋ। ਕਈ ਤਰ੍ਹਾਂ ਦੇ ਨਿਯਮ ਵੀ ਬਣਾਏ ਗਏ ਨੇ ਸਰਕਾਰ ਦੇ ਵੱਲੋਂ, ਪਰ ਆਪਣੇ ਬੰਦੇ ਇਹਨਾਂ ਦੇ ਕਰੋਨਾ ਦਾ ਕੋਈ ਵੀ ਨਿਯਮ ਫੋਲੋ ਕਰਕੇ ਰਾਜ਼ੀ ਨਹੀਂ। ਉਹ ਯਾਰ ਐਂਟੀ ਕਰੋਨਾ ਲੋਕ ਨੇ, ਜਿਵੇਂ ਐਂਟੀ ਸੋਸ਼ਲ ਨਹੀਂ ਮੋਦੀ ਗਵਰਨਮੈਂਟ ਨੇ ਕੱਢੇ ਹੋਏ, ਇਹ ਐਂਟੀ ਕਰੋਨਾ ਲੋਕ ਨੇ। ਇਹਨਾਂ ਨੇ ਕਰੋਨਾ ਨਹੀਂ ਹੋਣਾ। ਇਹਨਾਂ ਨੇ ਨਾ ਪਤਾ ਕੀ ਕੀਤਾ ਹੈਗਾ, ਆਪਣੇ ਫੇਫੜੇ ਤੇ ਟੈਰਾਕੋਟਾ ਫਰਵਾਇਆ। ਕੀ ਫਰਵਾਇਆ? ਟੈਰਾਕੋਟਾ। ਉਹ ਕੀ ਹੁੰਦਾ ਹੈ? ਉਹ ਨਾ ਆਪਾਂ ਛੱਤ ਤੇ ਫਰਵਾਉਂਦੇ ਆ ਤਾਂ ਕਿ ਲੈਂਟਰ ਨਾ ਚੋਵੇ। ਓਕੇ। ਹਾਂ, ਇਹਨਾਂ ਨੇ ਉਹ ਫਰਵਾਇਆ ਹੋਇਆ ਵਾ, ਉਹ ਕਰੋਨਾ ਵੱਜ ਕੇ ਮਰ ਜਾਂਦਾ। ਨਹੀਂ ਤਾਇਆ, ਗੱਲ ਇਹ ਹੈ ਕਿ ਸਾਧੂ ਸਿੰਘ ਧਰਮਸੋਤ, ਉਹਨਾਂ ਨੂੰ ਜਾਣਦਾ ਨਾ ਚੰਗੀ ਤਰ੍ਹਾਂ? ਬੜਾ ਚੰਗੀ ਤਰ੍ਹਾਂ। ਤਾਇਆ ਉਹ ਨਾ ਇੱਕ ਨਿੱਜੀ ਸਮਾਗਮ ਦੇ ਵਿੱਚ ਗਏ। ਅੱਛਾ। ਤੇ ਕਹਿੰਦੇ ਉੱਥੇ ਉਹਨਾਂ ਨੇ ਕੋਈ ਵੀ ਮਾਸਕ ਨਹੀਂ ਪਾਇਆ। ਅੱਛਾ। ਜਿੰਨੇ ਪੁਲਿਸ ਵਾਲੇ ਸੀ ਨਾਲ, ਉਹਨਾਂ ਚੋਂ ਕਿਸੇ ਨੇ ਮਾਸਕ ਨਹੀਂ ਪਾਇਆ। ਅੱਛਾ। ਉਸ ਬਾਅਦ ਵਿਆਹ ਦੇ ਵਿੱਚ ਗਏ, ਉੱਥੇ ਕਿਸੇ ਨੇ ਮਾਸਕ ਨਹੀਂ ਪਾਇਆ। ਤੇ ਜੇ ਮੰਤਰੀ ਸੰਤਰੀ ਆਪ ਇਦਾਂ ਦੇ ਕੰਮ ਕਰਨਗੇ ਤਾਂ ਲੋਕਾਂ ਨੂੰ ਕੀ ਸਮਝਾਉਣਗੇ? ਟੀਕੇ ਲਵਾ ਲਏ ਹੋਣੇ, ਤਾਈਓ ਨਹੀਂ ਪਾਇਆ ਹੋਣਾ। ਚਾਹੇ ਲਵਾ ਲੈ, ਸਿਹਤ ਵਿਭਾਗ ਤਾਂ ਇਹ ਕਹਿੰਦਾ ਟੀਕੇ ਲਵਾਉਣ ਤੋਂ ਬਾਅਦ ਵੀ ਮਾਸਕ ਤਾਂ ਪਹਿਨ ਕੇ ਰੱਖੋ। ਦੇਖੋ ਇਹਨਾਂ ਜੇ ਕਰੋਨਾ ਹੋ ਵੀ ਜਾਂਦਾ, ਇਹਨਾਂ ਨੂੰ ਆਕਸੀਜਨ ਮਿਲ ਹੀ ਜਾਣੀ ਹੈ। ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਇੱਕ ਵੀ ਨੇਤਾ ਕਰੋਨਾ ਕਰਕੇ ਮਰਦਾ ਵੇਖਿਆ? ਚੱਲ ਅਸੀਂ ਤਾਂ ਸਾਰਿਆਂ ਦੀ ਸੁੱਖ ਮੰਗਦੇ। ਮੈਂ ਗੱਲ ਕਰ ਰਿਹਾ ਇੱਕ ਅੰਕੜਿਆਂ ਦੇ ਉੱਤੇ ਆਵਾਂਗੇ, ਇਮੋਸ਼ਨਲ ਨਹੀਂ ਹੋਣਾ ਇੱਥੇ ਫੈਕਟਸ ਤੇ ਗੱਲ ਕਰਾਂਗੇ। ਓਕੇ ਠੀਕ ਹੈ। ਇੱਕ ਵੀ ਮੰਤਰੀ ਨਹੀਂ, ਮੰਤਰੀ ਬਹੁਤ ਸਾਰੇ ਕਰੋਨਾ ਪੋਜ਼ਿਟਿਵ ਆਏ ਨੇ। ਉਸ ਤੋਂ ਬਾਅਦ ਕੁਝ ਇੱਕ ਥਾਵਾਂ ਤੋਂ ਆਇਆ ਵੀ, ਜਿੱਦਾਂ ਕੋਈ ਵਿਧਾਇਕ ਜਾਂ ਕੋਈ ਹੋਰ ਜਿਹੜੇ ਉਹ ਕੁਝ ਇੱਕ ਦੀ ਮੌਤ ਤਾਂ ਹੋਈ ਹੈ। ਉਹ ਤੇ ਵਿਚਾਰੇ ਵਿਧਾਇਕਾਂ ਦੀ ਕੀ ਇੱਥੇ ਸਿਸਟਮ ਹੈ? ਵਿਧਾਇਕ ਵਿਚਾਰੇ ਰੇਲੂ ਕੱਟਾ ਬਣੇ ਪਏ ਨੇ, ਇਲੈਕਸ਼ਨ ਛੇਟੇ ਨੇ। ਵਿਧਾਇਕ ਤੇ ਐਂ ਦੌੜਦੇ ਪਏ ਜਿਵੇਂ ਘਰ ਨਿਆਣ ਫਿਰਦੀ ਹੈ। ਉਹ ਤੇ ਉਹਨਾਂ ਦਾ ਹਾਲ ਹੋਇਆ ਪਿਆ। ਚਲ ਉਹ ਕੋਈ ਗੱਲ ਨਹੀਂ, ਪਰ ਤੂੰ ਇਹ ਮੈਨੂੰ ਕਿਉਂ ਪੁੱਛਿਆ? ਉਹ ਐਸ ਕਰਕੇ ਪੁੱਛਿਆ ਕਿ ਇਹ ਮਾਸਕ ਪਾਣ ਜਾਂ ਨਾ ਪਾਣ, ਇਹ ਐਂਟੀ ਕਰੋਨਾ ਪੀਪਲ ਹੈਗੇ, ਇਹਨਾਂ ਨੂੰ ਕੁਝ ਨਹੀਂ ਹੋਣਾ। ਕਰੋਨਾ ਨੂੰ ਵੀ ਪਤਾ ਵੀ ਵੈਸੇ ਕਰੋਨਾ ਵੇਖ ਲੈਂਦਾ, ਉਹ ਲਾਲ ਬੱਤੀ ਤੋਂ ਉਤਰਿਆ। ਤਾਇਆ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ। ਤਾਂ ਹੀ ਤਾਂ ਜਦੋਂ ਰੈਲੀਆਂ ਹੋ ਰਹੀਆਂ ਸੀ ਉੱਥੇ ਕਰੋਨਾ ਨਹੀਂ ਸੀ ਜਾਂਦਾ। ਜਦੋਂ ਇਹਨਾਂ ਦੇ ਘਰਾਂ ਦੇ ਵਿੱਚ ਆਪਣੇ ਵਿਆਹ ਸ਼ਾਦੀਆਂ ਹੁੰਦੀਆਂ, ਪਾਰਟੀਆਂ ਹੁੰਦੀਆਂ, ਉੱਥੇ ਕਰੋਨਾ ਨਹੀਂ ਜਾਂਦਾ। ਵਾਕਈ ਕਰੋਨਾ ਵੈਸੇ ਮੈਨੂੰ ਐਂਟੀ ਸੋਸ਼ਲ ਨਾਲੋਂ ਜ਼ਿਆਦਾ ਮੋਰ ਓਵਰ ਕਹਿੰਦੇ ਪਏ ਨੇ ਕਿ ਕਰੋਨਾ ਬੱਚਿਆਂ ਦੇ ਬਹੁਤ ਅਟੈਕ ਕਰਦਾ ਹੈ। ਰਾਹੁਲ ਗਾਂਧੀ ਆਇਆ ਉੱਤੇ ਤੇ ਕੀਤਾ ਨਹੀਂ।
गाना सुन लिया? ले लो, चलो एक हाथ से आलू डालो। ਤਾਇਆ ਕਹਿੰਦੇ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਹੈ। ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। 42 43 44 ਡਿਗਰੀ ਟੈਂਪਰੇਚਰ ਰਿਕਾਰਡ ਹੁੰਦਾ, ਪਰ ਫੀਲਿੰਗ ਪੰਜਾਬ ਵਾਲੀ ਆਂਦੀ ਹੈ। ਹਾਂ, ਮਿਡਲ ਕਲਾਸ ਬੰਦਾ ਕਨਫਿਊਜ਼ ਹੈ। ਬਿਲਕੁਲ। ਜੇ ਉਹ ਕਾਰ ਤੇ ਜਾਂਦਾ ਨੂੰ ਮਹਿੰਗਾ ਪੈਂਦਾ ਹਾਂ, ਤੇ ਮਜ਼ਾ ਵੀ ਨਹੀਂ ਆ ਰਿਹਾ, ਉਹਨੂੰ ਕੋਈ ਰਸ਼ ਹੁੰਦਾ, ਫਿਰ ਉਹ ਆਮ ਬੰਦਾ ਕੀ ਕਰਦਾ, ਸਕੂਟਰੀ ਚੱਕਦਾ, ਇੱਕ ਬੋਤਲ ਬੀਅਰ ਦੀ ਪੀਂਦਾ, ਰੈਸੀਪ੍ਰੋਕਲ ਕਰਦਾ, ਜਿੰਨਾ ਉਹਦਾ ਕਾਰ 'ਚ ਪੈਸਾ ਲੱਗਦਾ ਤਾਂ ਫਿਰ 150 ਰੁਪਏ ਬਚਦਾ ਪਿਆ, ਨਾਲੇ ਮਜ਼ੇ ਵੱਖਰੇ। ਤਾਇਆ ਇੱਥੇ ਦਾਰੂ ਦੂਰੂ ਦੀ ਗੱਲ ਨਹੀਂ ਕਰਨੀ। ਨਹੀਂ, ਮੈਂ ਬੀਅਰ ਦੀ ਕੀਤੀ ਹੈ। One and the same thing। ਨਹੀਂ, ਉਹ ਚ ਅਲਕੋਹਲ ਘੱਟ ਹੁੰਦੀ ਹੈ, ਦਾਰੂ ਚ ਬਹੁਤ ਹੁੰਦੀ ਹੁੰਦੀ ਤਾਂ ਹੈ ਨਾ। ਨਾਮ ਉਹ ਤੇ ਫਿਰ ਹੈਮੋਪੈਥੀ ਦਵਾਈ ਚ ਵੀ ਹੁੰਦੀ ਹੈ। ਤਾਇਆ ਇਹ ਕੀ ਗੱਲ ਹੋਈ? ਆਪਣੇ ਹਿਸਾਬ ਨਾਲ ਜਿੱਦਾਂ ਨੂੰ ਮਰਜ਼ੀ ਮੁੜ ਜਾ। ਦੇਖੋ ਜੀ, ਮੈਂ ਤੇ ਸਿੱਧੀ ਤੇ ਖੋਲ ਕੇ ਗੱਲ ਕਰਦਾ। ਦੇਖੋ ਜੋ ਸੱਚਾਈ ਹੈਗੀ ਸਮਾਜ ਦੀ ਮੈਂ ਤੇ ਬੋਲਾਂਗਾ। ਪਰ ਨਾ ਕਿਸਾਨਾਂ ਦੇ ਲਈ ਇੱਕ ਖੁਸ਼ਖਬਰੀ ਹੈ। ਕਾਜੀ? ਹੁਣੇ ਦੱਸਾਂ ਜਾਂ ਵੇਟ ਕਰਕੇ? ਚੱਲ ਪਹਿਲਾਂ ਗਾਣਾ ਲੈ ਜਾਓ, ਫਿਰ ਆ ਕੇ ਵੈਲਕਮ ਹੈ। ਹਾਸੇ ਚਾਰੇ ਪਾਸੇ ਵਿੱਚ ਮੇਰੇ ਕਿਸਾਨ ਭਰਾਵਾਂ ਲਈ ਕੀ ਖੁਸ਼ੀ ਦੀ ਗੱਲ ਹੈ, ਮੈਂ ਸੁਣਨੀ ਚਾਹੁੰਦਾ। ਦੇਖ ਤਾਇਆ, ਗੱਲ ਇਹ ਹੈ ਵੀ ਅਸੀਂ ਤਾਂ ਚਾਹੁੰਦੇ ਆ ਵੀ ਜਿਹੜੀ ਗੱਲ ਦਾ ਕਿਆਸ ਸਾਰੇ ਲਾ ਰਹੇ ਨੇ ਉਹ ਵਾਲੀ ਗੱਲ ਛੇਤੀ ਸਾਹਮਣੇ ਆਵੇ। ਬੋਲੋ। ਉਹ ਵਾਲੀ ਖੁਸ਼ੀ ਦੀ ਖਬਰ ਵੀ ਆਵੇ। ਪਰ ਫਿਲਹਾਲ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਲਈ ਖੁਸ਼ਖਬਰੀ ਹੈ, ਕਿਉਂਕਿ ਇਸ ਵਾਰ ਕਹਿੰਦੇ ਮੌਨਸੂਨ ਜਿਹੜਾ 31 ਮਈ ਨੂੰ ਹੀ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਅੱਛਾ। ਜਿਹਦੇ ਕਰਕੇ ਫਿਰ ਜਿਹੜਾ ਝੋਨਾ ਜਦੋਂ ਲਾਉਣਾ ਹੈ, ਝੋਨੇ ਦਾ ਸੀਜ਼ਨ ਆਉਣਾ ਹੈ, ਉਦੋਂ ਕਹਿੰਦੇ ਹੋ ਸਕਦਾ ਪੰਜਾਬ ਦੇ ਵਿੱਚ ਵੀ ਮੌਸਮ ਜਿਹੜਾ ਉਹ ਮੌਨਸੂਨ ਨੂੰ ਮੈਂ ਸੁਣਾ ਦਿਓ, ਕੇਰਲਾ ਪਹੁੰਚ ਰਿਹਾ। ਹਾਂ। ਆਂਦੀ ਵਕੀ ਮੇਰੇ ਸੇ ਕਿਲੋ ਕੇ ਨਾਰੀਅਲ ਪਾਣੀ ਲੈ ਆਏ। ਕਿਹੜੀ ਖੁਸ਼ੀ ਜਿੱਥੇ ਸਭ ਕੁਝ ਮਿਲਦਾ ਤਾਇਆ। ਨਹੀਂ, ਮੈਂ ਉੱਥੋਂ ਮੰਗਾਣੇ, ਉੱਥੇ ਪਿਓਰ ਮਿਲਦੇ ਆ। ਇੱਥੇ ਵੀ ਪਿਓਰ ਹੈ। ਮੈਂ ਉੱਥੋਂ ਦੇ ਖਾਣੇ ਆ। ਤੇ ਆਪ ਜਾਇਆ ਫਿਰ। ਮੈਂ ਨਹੀਂ, ਮੇਰੇ ਲੱਤ ਤੇ ਕੀ ਕਹਿੰਦੇ ਨੇ ਉਹ ਦਰਦ ਹੋ ਰਹੀ ਹੈ। ਲੱਤ ਤੇ ਦਰਦ? ਆਹੋ। ਕੀ ਹੋ ਗਿਆ ਤਾਇਆ? ਕੋਈ ਟੋਡੇ ਮਾੜਾ ਕੜਲ ਪੈ ਗਈ ਸੀ। ਤਾਇਆ ਤੈਨੂੰ ਇਦਾਂ ਦੀਆਂ ਬਹੁਤ ਸਮੱਸਿਆਵਾਂ, ਕਦੀ ਤੇਰਾ ਪੈਰ ਮੁੱਦਾ ਪੈ ਗਿਆ, ਕਦੀ ਕੜਲ ਪੈ ਗਈ, ਤੂੰ ਮੈਨੂੰ ਠੀਕ ਨਹੀਂ ਲੱਗ ਰਿਹਾ। ਨਹੀਂ, ਥੋੜੀ ਉਹ ਕਿਆ ਕਹਿੰਦੇ ਨੇ ਸਟਿਫਨੈਸ ਬਹੁਤ ਹੈ ਬੋਡੀ ਵਿੱਚ। ਓ ਹਾਂ, ਸਟਿਫਨੈਸ ਬਹੁਤ ਹੈਗੀ ਆ। ਜਿਹੜੇ ਡਾਈਪਰ ਚੱਕੀ ਫਿਰ ਡਿੱਗ ਪਈ ਸ਼ਾਇਦ ਤੇ ਰੱਖ। ਮੈਂ ਕਿਹੜੇ ਡਾਈਪਰ ਚੱਕੇ ਆ? ਇਹ ਦੇਖ ਕੇ ਨਾ ਘਰੇ ਇਹ ਤੂੰ ਲਿਫਾਫਾ ਲੈ ਕੇ ਆਇਆ ਆਪਣੇ ਪੋਤੇ ਲਈ। ਇਹਨੇ ਘਰੇ ਕੁੱਤਾ ਰੱਖਿਆ, ਉਹਨੂੰ ਡਾਈਪਰ ਪਵਾਉਂਦੀ ਹੈ। ਝੂਠ ਬੋਲਦਾ। ਚਲ ਉਹ ਕਹਿੰਦੀ ਉਹ ਕੀ ਕਹਿੰਦੇ ਨੇ, ਕੁੱਤੇ ਨੂੰ ਡਾਈਪਰ ਪਵਾਏ, ਕਹਿੰਦੀ ਹਾਂ ਸੁਣਾਓ। ਸੁਣੋ। ਉਹ ਕਦੇ ਟਾਪੇ ਤੇ ਜਾਨੀ ਬੇਗਮ। ਤਾਇਆ ਇਹ ਗਾਣਾ ਤੂੰ ਬਹੁਤ ਵਾਰ ਸੁਣਾਤਾ, ਪਲੀਜ਼ ਕੋਈ ਬੀਟ ਸੌਂਗ ਸੁਣਾ ਚੰਗਾ ਭੰਗੜੇ ਵਾਲਾ। ਅੱਛਾ ਹਾਂ ओके। हाँ ओ आजा डूब जाऊं तेरी आंखों के ओशन में स्लो। नहीं ताया, कोई पंजाबी गाना है। पंजाबी कुड़ियां नी तेरे ब्राउन नहीं 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 ताया, मैं तेन कोई भंगड़े वाला। अम्बे मेरी जगदम्बे माता, तू ही मेरी अम्बे माता, आरती ओ मई। मैनू हुण यही आंदा, भेटां ही आंदियां मैनू। ਇਹ ਵੀ ਅੱਛੀ ਗੱਲ ਹੈ, ਆਉਣੀਆਂ ਚਾਹੀਦੀਆਂ। ਮੇਰੀ ਮਹਾਮਾਈ ਜਾਣਦੀ ਹੈ ਜੇ ਮੈਂ ਗਾਣੇ ਗਾ ਗਾ ਕੇ ਮੇਰਾ ਹੁਣ ਗੱਲ ਦਾ ਕਾਂ ਵਿੰਗਾ ਪੈ ਗਿਆ, ਤੈਨੂੰ ਗਾਣੇ ਨਹੀਂ ਪਸੰਦ ਆਂਦੇ। ਨਹੀਂ ਕੌਣ ਮੈਂ ਕਾਲਰ ਦੀ ਹੂੰ ਨਾ, ਬਦਲੀ ਜਾਨੀ ਬਾਰ ਬਾਰ। ਮੈਂ ਤਾਂ ਵੈਸੇ ਹੀ ਕਿਹਾ ਸੀ ਤਾਇਆ। ਵੈਸੇ ਹੀ ਕਿਹਾ ਸੀ ਤਾਇਆ, ਗੱਲਾਂ ਕਰਦੀ ਆ। ਤੇ ਦੱਸ ਕਿਹੜਾ ਗਾਣਾ ਗਾਵਾਂ? ਮੈਂ ਨਹੀਂ ਦੱਸਣਾ। ਮੈਂ ਦੱਸਾਂ ਫਿਰ? ਹੈ ਉਹ ਅੱਖ ਰੱਖਦਾ ਤੇ ਚੋਰੀ ਚੋਰੀ ਤੱਕਦਾ, ਮੈਨੂੰ ਲੱਗਦਾ ਏ ਮੁੰਡਾ ਮੇਰੇ ਗੱਭਰੂ ਹੈ ਮਾਝੇ ਵੱਲਦਾ ਵੱਲਦਾ। ਆਪਣੇ ਏਰੀਆ ਦਾ ਗਾਣਾ ਸੁਣਾ ਗਿਆ ਤਾਇਆ। ਤੁਹਾਡੇ ਦੁਆਬੇ ਤੇ ਕੀ ਬਣਿਆ? ਉਹਨੇ ਗਾਇਆ ਜਸਮੀਨ ਨੇ, ਚੱਲ ਵੇ ਚਰਾਨੀਆਂ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਕਿਉਂ ਅੰਬਰਸਰ ਅੰਬ ਨਹੀਂ ਮਿਲਦੇ? ਜਿਹੜੇ ਅੰਬਰਸਰ ਮਿਲਦੇ ਆ, ਦੁਆਬੇ ਵਾਲੇ ਅੰਬਾਂ ਤੋਂ ਤਾਂ ਕਿੱਤੇ ਪਿੱਛੇ ਨੇ। ਕਿਉਂ ਕੀ ਕਰ ਲੰਗੜੇ ਨੇ? ਉਹ ਲੰਗੜੇ ਆ, ਸਫੇਦੇ ਆ, ਤੋਤਾ ਪਰੀ ਹੈ, ਜਿਹੜਾ ਕਹੋ ਉਹ ਹੈ। ਉਹ ਛਾਰੇ ਉੱਥੇ ਵੈਰਾਈਟੀ ਤਾਂ ਉੱਥੇ ਹੀ ਹੈ ਨਾ। ਓਰੀਜਨਲ ਕਿੱਥੇ? ਓਰੀਜਨਲ ਕਿਤੇ ਤੁਸੀਂ ਘਰੇ ਬਣਾਉਂਦੇ ਹੋ, ਗੱਲਾਂ ਕਰਦੇ ਆ। ਆਹੋ ਹੈ ਵਿਚਕਾਰ ਜੇ ਤੁਹਾਡਾ ਸ਼ਹਿਰ ਹੁੰਦਾ ਵਾ ਜਲੰਧਰ, ਹੈ ਬੱਸ ਸਟੈਂਡ ਕਿਤੇ ਹੈਗਾ, ਸਟੇਸ਼ਨ ਕਿਤੇ ਧੁੰਨੀ 'ਚ ਵੜਿਆ ਹੋਇਆ ਹੈ, ਨਾ ਕੋਈ ਲੈ ਨਾ ਕੁਛ। ਤਾਇਆ ਉਹ ਤਾਂ ਤੁਹਾਡਾ BMC ਚੌਂਕ। ਓਏ ਹੋਏ 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 ਹੋਏ, ਪਤਾ ਨਹੀਂ ਉਹ ਕਿੱਧਰ ਮੁੜ ਜਾਂਦਾ। ਤੇ ਤੁਹਾਡੇ ਆਪ ਜੀ ਦੀ ਮਿਹਨਤ ਕਦੋਂ ਕੀਤੀ? ਆਪ ਜੀ ਜਲੰਧਰ ਦੇ ਵਿੱਚ ਤੇ ਮੈਂ ਕਹਿੰਦਾ ਤੁਸੀਂ ਜਿਹੜਾ ਉਹ ਬਣਾਇਆ ਹੈ, ਕਿਆ ਮੈਂ ਕਿਹਾ ਜੀ ਅਜੂਬਾ ਬਣਾਇਆ। ਕਿਹੜਾ? ਦਮੂਰੀਆ ਪੁੱਲ। ਦਮੂਰੀਆ ਨਹੀਂ, ਉਹ ਦਮੂਰੀਆ ਪੁੱਲ। ਦਮੂਰੀਆ ਹੀ ਕਵਾਂਗੇ ਮੈਂ, ਦਮੂਰੀਆ ਪਤਾ ਨਹੀਂ ਸਮਝ ਨਹੀਂ ਆਉਂਦੀ ਮੁੜਨਾ ਕਿੱਧਰ ਹੈ। ਦੇਖੋ ਮੁੜ ਜਾਓ ਹੈ, ਇਹੀ ਤਾਂ ਟ੍ਰਿਕ ਹੈ। ਮੈਂ ਕਹਿੰਦਾ ਦਮੂਰੀਆ ਪੁੱਲ ਤੇ ਦਮੋਰੀਆ ਪੁੱਲਾ, ਚਲੋ ਦੋ ਮੋਰੀਆ ਕਹਿ ਲਓ, ਉਹਦੇ ਉੱਤੇ ਗੱਡੀ ਚਲਾਉਣਾ ਤੇ UPSC ਦਾ ਪੇਪਰ ਦੇਣਾ, ਦੋਵੇਂ ਇੱਕ ਸਮਾਨ ਹੈ। ਤੇ ਸੋਮਵਾਰ ਨੂੰ ਵਾਪਸ ਆਣਾ ਹੈ। ਵੀ ਹੈਵ ਲੋਟਸ ਆਫ ਵਰਕ ਟੂ ਡੂ। ਹਾਸੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਹਰਮਨ ਤੁਹਾਡੇ ਨਾਲ ਚੱਲੀਏ ਤਾਇਆ। ਤੂੰ ਤਾਂ ਫਿਰ ਚਿੱਤਰਕੂਟ ਪਰਬਤ ਤੇ ਵੀ ਜਾਣਾ ਹੋਣਾ ਇਸ ਵਾਰ। ਤੈਨੂੰ ਮੈਂ ਤਾਂ ਹੀ ਕਿਹਾ ਵਾ, ਤਾਈ ਨੂੰ ਜਾ ਕੇ ਸ਼ਿਕਾਇਤ ਨਾ ਲਾਈ, ਤੈਨੂੰ ਤਾਈਓ ਮੈਂ ਥਰਮੋਸ ਲਿਆ ਕੇ ਦਿੱਤੀ ਨਵੀਂ। ਇਟਸ ਨਾਟ ਥਰਮੋਸ, ਬੋਤਲ ਆ। ਥਰਮੋਸ ਹੀ ਹੈ। ਕਿੱਥੋਂ ਥਰਮੋਸ? ਜਿਹਨੂੰ ਢੱਕਣ ਲੱਗਾ ਮੇਰਾ ਇਹ ਥਰਮੋਸ ਹੈ। ਠੀਕ ਹੈ ਤਾਇਆ, ਹੈ ਨਾ। ਇਹਨੂੰ ਗਲ ਚ ਪਾ ਕੇ ਜਾਇਆ ਕਰ ਸਕੂਲ।
ਕਿਹੜੇ ਸਕੂਲ? ਏਦਾਂ ਹੀ ਚੱਲ ਜਾ ਕਰ, ਤੇਰੀ ਪੜ੍ਹਾਈ ਪਈ ਹੈ ਹਜੇ। ਮੈਂ ਤਾਇਆ ਪੋਸਟ ਗ੍ਰੈਜੂਏਟ ਆ ਮੈਂ। ਸਵਾਹ ਦੇਖੇ ਸਾਇੰਸ ਤੇਰੀ ਕਬਾਲ ਮੰਡਾਈ 10ਵੀਂ ਚ। ਆਹੋ ਪਰਚੀਆਂ ਜਲਾਂਦੀ ਫੜੀ ਗਈ ਪਾਰਟੀ ਜਰਾਬ ਦੀ ਨਾ ਚੀਚੀ ਵਿੱਚ, ਉੱਥੇ ਲਗਾ ਕੇ ਪਰਚੀ ਲੈ ਕੇ ਗਈ ਹੈ ਉਹਦੀ ਉਹ ਸਾਇੰਸ ਥੀਟਾ ਕੋਸ ਥੀਟਾ ਦੀ। ਤੈਨੂੰ ਮੈਂ ਲੈ ਕੇ ਨਹੀਂ ਜਾਣਾ ਤਾਂ। ਕਿੱਥੇ? ਸਾਇੰਸ ਦੀ ਕਿਹੜੀ ਕੋਸ ਥੀਟਾ ਤੇ ਮੈਂ ਕਹਿੰਦਾ ਸਾਇੰਸ ਥੀਟਾ ਕੋਸ ਥੀਟਾ। ਉਹ ਕਿੱਥੋਂ ਹੁੰਦਾ? ਸਾਇੰਸ ਮੈਥਸ ਚ ਹੁੰਦਾ। ਇਹੀ ਤਰ੍ਹਾਂ ਦਿਮਾਗ ਖਰਾਬ ਸੀਗਾ ਨਾ, ਸਾਇੰਸ ਦੇ ਪੇਪਰ ਦੇ ਵਿੱਚ ਮੈਥ ਦੀ ਪਰਚੀ ਲੱਗੀ ਸੀ। ਚੱਲ ਚੱਲੀਏ। ਉਹਨਾਂ ਨੇ ਤਾਂ ਉਹੀ ਤਾਂ ਬੇਸਿਕ ਆ ਕਿ ਤੇਰੇ ਘਰੇ ਪਰਚੀ ਸਹੀ ਲੈ ਕੇ ਆਉਂਦੀ। ਚੱਲ ਚੱਲੀਏ। ਚਲੋ ਚੱਲਦੇ ਹੈਗੇ। ਉਹ ਤਾਂ ਕਹਿੰਦੀ ਵੀ ਜਰਾਬ 4 ਦਿਨ ਤੋਂ ਬਦਲੀ ਨਹੀਂ, 4 ਦਿਨ ਪਹਿਲਾਂ ਮੈਥ ਦਾ ਪੇਪਰ ਸੀ। ਹਾਏ ਹਾਏ ਚੱਲਦੇ ਆਂ ਜੀ। ਸ਼ੋ ਅਨਹਾਈਜੈਨਿਕ ਸ਼ੀਟ। ਚਲੋ ਬਾਏ ਬਾਏ ਮੀਟ।